ਟਰੰਪ ਨੇ ਕਿਹਾ ਵੀ ਇੰਡੀਆ ਜਾ ਕੇ ਡਾਰਕੈਸਟ ਡੀਪੈਸਟ ਚਾਈਨਾ ਦੀ ਕੱਛ 'ਚ ਵੜ ਗਿਆ। ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਤੁਹਾਨੂੰ ਬਾਏ ਬਾਏ ਜੀਓ ਹੁਣ ਰੂਸ ਔਰ ਚੀਨ ਦੇ ਨਾਲ, ਤੇ ਹੁਣ ਇਹ ਨੈਚੁਰਲ ਪਾਰਟਨਰ ਤੇ ਦੂਜੇ ਤੀਜੇ ਬਣ ਗਏ ਨੇ। It's in a victory for Sikh narrative, Modi and Indian foreign policy experts have started copying Sikh lexicon to please US administration. But it might be too late for India as they have been caught pants down with BRICS and Russia. ਇੰਡੀਆ ਨੇ ਜਿਹੜਾ ਬੇਸ਼ੱਕ ਪੋਸਚਰਿੰਗ ਕੀਤੀ ਬ੍ਰਿਕਸ ਦੇ ਵਿੱਚ ਜਾ ਕੇ ਵੀ, ਪੁਤਨ ਦੇ ਨਾਲ ਵੀ ਧਮਕੀ ਵੀ ਦਿੱਤੀ। ਉਹ ਮੈਨੂੰ ਵੀਰ ਇੱਕ ਅੱਜ ਡਿਸਕਸ਼ਨ 'ਚ ਕਹਿਣ ਲੱਗੇ ਕਿ ਵੀ ਜੇ ਇਵੇਂ ਹੀ ਕਰਨਾ ਸੀ ਤੇ ਇਹ ਬ੍ਰਿਕਸ ਵਗੈਰਾ 'ਚ ਜਾ ਕੇ ਕੀ ਕਰ ਰਿਹਾ ਸੀ ਮੋਦੀ। ਇਵੈਂਚੁਅਲੀ ਇੰਡੀਆ ਪੂਰੀ ਤਰ੍ਹਾਂ ਝੰਬਿਆ ਹੋਇਆ ਆਰਥਿਕ ਤੌਰ ਦੇ ਉੱਤੇ, ਉਹ ਖਲੋ ਹੀ ਨਹੀਂ ਸਕਦੀ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਅਤੇ ਅਮਰੀਕਾ ਸਬੰਧਾਂ ਨੂੰ ਲੈ ਕੇ ਕਾਫੀ ਦਿਲਚਸਪ ਮਾਹੌਲ ਬਣਿਆ ਹੋਇਆ ਹੈ। ਉਂਝ ਜਾਪਦਾ ਹੈ ਕਿ ਸਿਆਸੀ ਤੌਰ ਤੇ ਅਲੱਗ ਥਲੱਗ ਅਤੇ ਆਰਥਿਕ ਤੌਰ ਤੇ ਝੰਬੇ ਹੋਏ ਭਾਰਤ ਨੇ ਅਮਰੀਕਾ ਅੱਗੇ ਗੋਡੇ ਟੇਕ ਦਿੱਤੇ ਨੇ, ਪਰ ਰਾਗ ਇਹੀ ਅਲਾਪ ਰਹੇ ਨੇ ਕਿ ਅਸੀਂ ਕਿਸੇ ਤੋਂ ਨਹੀਂ ਡਰਦੇ, ਅਸੀਂ ਕਿਸੇ ਤੋਂ ਨਹੀਂ ਡਰਦੇ। तो इस बारे आप गलबात करने जा रहे हैं। सो असीं चाहांगे कि तुसीं इसी तरह बने रहना देखण सुनन लई एंड लिखण लई। तुहाडा सब दा बहुत बहुत धन्नवाद जी। डॉक्टर साहब की कहना चाहोगे? देखो ये फ्रेज़ भी असी कई बार इस्तेमाल करते हैं क्योंकि फ्रेज़ ਜਾਂ ਖਾਣ ਉਹੀ ਹੁੰਦਾ ਹੈ ਵੀ ਜਿਹੜਾ ਢੁਕਵਾਂ ਹੋਏ ਕਿ ਭਾਈ ਜਿਹੜਾ ਜੇ ਭਾਰਤ ਦੇ ਵਤੀਰੇ ਨੂੰ, ਉਹਨਾਂ ਦੀ ਡਿਪਲੋਮੇਸੀ, ਉਹਨਾਂ ਦੀ ਫੋਰਨ ਪਾਲਿਸੀ ਔਰ ਉਹਨਾਂ ਦੀ ਇੰਟਰਨਲ ਪਾਲਿਸੀ ਨੂੰ ਦੇਖਣਾ ਹੋਏ ਤਾਂ ਫਿਰ ਇਸ ਫਰੇਜ਼ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ ਕਿ ਭਾਈ ਜੇ ਬੜਕ ਮਾਰੀ ਹੈ ਕਿ ਜੀ ਅਸੀਂ ਸਾਨ ਹੁੰਦਾ ਹੈ, ਸਾਨ ਜ਼ਾਹਰ ਹੈ ਕਿ ਭਾਈ ਸਾਨ ਹੋਣਾ, ਤਾਂ ਸਾਨ ਤੋਂ ਤਾਂ ਸਾਰੇ ਡਰਦੇ ਨੇ ਵੀ ਪਤਾ ਨਹੀਂ ਕਿਹਦੇ ਢਿੱਡ 'ਚੋਂ ਨੇ ਸਿੰਘ ਮਾਰ ਦੇਣਾ। ਅਤੇ ਜਦੋਂ ਅਗਲਿਆਂ ਨੇ ਸਿੰਘਾਂ ਤੋਂ ਫੜ ਕੇ ਥੱਲੇ ਸੁੱਟ ਲਿਆ ਅਤੇ ਫਿਰ ਹੱਥ ਜੋੜ ਕੇ ਕਹਿੰਦੇ ਨੇ ਅਸੀਂ ਗਊ ਦੇ ਜਾਏ। ਹੁਣ ਜ਼ਾਹਰ ਹੈ ਵੀ ਟਰਮੀਨੋਲੋਜੀ 'ਚੋਂ ਹੀ ਤੁਸੀਂ ਦੇਖ ਸਕਦੇ ਹੋ ਕਿ ਵੀ ਬੜਕ ਅਤੇ ਸਰੈਂਡਰ ਦੇ ਵਿੱਚ ਜਿਹੜਾ ਨੈਰੇਟਿਵ ਹੀ ਹੁੰਦਾ। ਸਾਨ ਹੋਣਾ ਨੈਰੇਟਿਵ ਹੈ ਕਿ ਜੀ ਅਸੀਂ ਨਹੀਂ ਕਿਸੇ ਦੀ ਪਰਵਾਹ ਕਰਦੇ, ਹਾਂਜੀ ਅਸੀਂ ਤਾਂ ਇਵੇਂ ਕਰਾਂਗੇ, ਅਸੀਂ ਤਾਂ ਉਵੇਂ ਕਰਾਂਗੇ, ਅਸੀਂ ਤਾਂ ਪ੍ਰਾਚੀਨ ਸੱਭਿਅਤਾ, ਮਦਰ ਆਫ ਆਲ ਡੈਮੋਕਰੇਸੀਜ਼ ਨਹੀਂ ਹੈ ਅਮਰੀਕਾ ਦੇ ਨਾਲ, ਅਸੀਂ ਸਾਡੀ ਇੰਡੀਪੈਂਡੈਂਟ, ਅਸੀਂ ਸਟ੍ਰੈਟਜਿਕ ਸੋਵਰਨਿਟੀ ਹੈ ਸਾਡੀ, ਅਸੀਂ ਦੂਸਰਾ। ਅਤੇ ਜਦੋਂ ਹੁਣ ਅਮਰੀਕਾ ਨੇ ਅਜੇ ਜਿਹੜੇ ਬਹੁਤ ਸਾਰੇ ਐਕਸ਼ਨ ਨੇ ਉਹ ਜਿਹਨੂੰ ਕਹਿੰਦੇ ਨੇ ਇਨ ਦਾ ਪਾਈਪਲਾਈਨ ਨੇ, ਇਹ ਭਾਰਤ ਨੂੰ ਵੀ ਇਸ ਗੱਲ ਦਾ ਪਤਾ ਹੈ। ਅਜੇ ਤਾਂ ਜਿਹੜੀ 50% ਟੈਰਿਫ, 25% ਟੈਰਿਫ ਪਲੱਸ 25% ਪਨਿਸ਼ਮੈਂਟ ਕਰੂਡ ਆਇਲ ਰਸ਼ੀਆ ਤੋਂ ਬਾਏ ਕਰਨ ਦੀ ਹੈ, ਉਹਦੇ 'ਚੋਂ ਵੀ 50-52% ਜਿਹੜੇ ਨੇ ਉਹ ਐਗਜ਼ੈਂਪਟ ਸੈਕਟਰ ਨੇ। ਉਹਨਾਂ 'ਚ ਜ਼ਾਹਰ ਹੈ ਫਾਰਮਾ ਇੰਡਸਟਰੀ ਹੈ ਔਰ ਕੁਛ ਹੋਰ ਫੀਲਡ ਨੇ ਜਿਨ੍ਹਾਂ ਦੇ ਉੱਤੇ ਟੈਰਿਫ ਨਹੀਂ ਲਾਇਆ। ਔਰ ਇਹਦੇ 'ਚ ਜਿਹੜਾ ਸਭ ਤੋਂ ਵੱਡਾ ਰਗੜਾ ਔਰ ਜਿਹੜਾ ਬਿਲਕੁਲ ਪਾਈਪਲਾਈਨ 'ਚ ਹੈ ਇਸ ਵੇਲੇ, ਲਗਭਗ $250 ਬਿਲੀਅਨ ਦੀ ਭਾਰਤ ਦੀ ਫੋਰਨ ਐਕਸਚੇਂਜ IT ਸੈਕਟਰ ਦੇ ਰਾਹੀਂ ਜਿਹੜਾ ਇੱਥੋਂ ਪੈਸੇ ਉਹਨਾਂ ਨੂੰ ਜਾਂਦੇ ਨੇ, ਕਿਉਂਕਿ 72% ਵੀਜ਼ੇ H1B ਵੀਜ਼ੇ ਜਿਹੜੇ ਨੇ ਉਹ IT ਸੈਕਟਰ ਵਾਲੇ ਭਾਰਤੀਆਂ ਨੂੰ ਮਿਲਦੇ ਨੇ। ਇੱਥੇ ਵੱਡੀਆਂ ਕੰਪਨੀਆਂ ਲੱਖਾਂ ਡਾਲਰ ਬਣਾਉਂਦੇ ਨੇ, ਫਿਰ ਇੱਥੋਂ ਹੀ ਆਊਟਸੋਰਸ ਵੀ ਕਰਦੇ ਨੇ। ਔਰ ਫਿਰ ਜਿਹੜੀਆਂ ਪਲੇਸਮੈਂਟ ਏਜੰਸੀਜ਼ ਵੀ ਉਹਨਾਂ ਨੇ ਖੋਲ੍ਹੀਆਂ ਹੋਈਆਂ, ਉਹਦੇ 'ਚੋਂ ਵੀ ਦੋਨੋਂ ਪਾਸਿਓਂ ਕਮਿਸ਼ਨ ਖਾਂਦੇ ਨੇ। ਹੁਣ ਇਹਨੂੰ ਫੜਿਆ ਹੋਇਆ ਮੇਕ ਅਮੈਰੀਕਾ ਗ੍ਰੇਟ ਅਗੇਨ ਵਾਲਿਆਂ ਨੇ ਵੀ ਆਹ ਕੰਮ ਖਤਮ ਕਰੋ। ਔਰ ਨੈਕਸਟ ਇਹ ਹੈ ਕਿ ਵੀ ਜਿਹੜਾ ਇੱਕ ਪ੍ਰਪੋਜ਼ਲ ਆਲਰੇਡੀ ਇਸ ਦੇ ਉੱਤੇ ਹੈ ਕਿ ਵੀ ਜਿਹੜੇ ਇੱਥੋਂ H1B ਆਊਟਸੋਰਸਿੰਗ ਦੇ ਉੱਤੇ ਪਾਬੰਦੀ ਲੱਗੇ। ਇਹਦੇ ਨਾਲ ਜਿਹੜਾ ਭਾਰਤ ਦੀ ਇਕੋਨਮੀ ਦਾ ਕੀ ਹਾਲ ਹੋਏਗਾ। ਆਲਰੇਡੀ ਡਾਲਰ ਦੇ ਮੁਕਾਬਲੇ ਇਸ ਵੇਲੇ ਰੁਪਈਆ 88 ਦੇ ਉੱਤੇ ਪਹੁੰਚਿਆ ਹੋਇਆ। ਔਰ ਜੇ ਇਹ ਐਡੀਸ਼ਨਲ ਟੈਰਿਫ ਲੱਗਦੇ ਨੇ ਅਤੇ ਉਸ ਦਾ ਨਤੀਜਾ ਇਹ ਹੋਏਗਾ ਕਿ ਭਾਰਤ ਦਾ ਰੁਪਈਆ ਜਾ ਕੇ 100 'ਤੇ ਡਿੱਗੇਗਾ। ਉਹਨਾਂ ਦਾ ਅਨਇੰਪਲੋਇਮੈਂਟ ਦਾ ਆਲਰੇਡੀ ਉੱਥੇ ਬੁਰਾ ਹਾਲ ਹੋਇਆ। ਜਿਹੜੇ ਸੈਕਟਰ ਖਾਸ ਤੌਰ 'ਤੇ ਟੈਕਸਟਾਈਲ ਸੈਕਟਰ ਹੈ, ਡਾਇਮੰਡ ਸੈਕਟਰ ਹੈ, ਜਿਨ੍ਹਾਂ ਦੇ ਉੱਤੇ ਟੈਰਿਫ ਲੱਗੇ ਨੇ। ਸੋ ਇਸ ਸਭ ਦੇ ਚੱਲਦਿਆਂ ਹੁਣ ਅਮਰੀਕਾ ਦਾ ਕੀ ਇੰਟਰਸਟ ਸੀ। ਹਾਲਾਂਕਿ 3 ਸਾਲ ਤੋਂ ਜਿਹੜਾ ਆਇਲ ਤਾਂ ਬਾਏ ਕਰ ਰਿਹਾ ਸੀ, ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਕਿਹੜਾ ਨਹੀਂ ਸੀ ਪਤਾ, ਕੋਈ ਉਹਨੇ ਚੋਰੀ ਤਾਂ ਨਹੀਂ ਕੀਤੀ। ਇੰਡੀਆ ਨੇ ਓਪਨਲੀ 1% ਬਾਏ ਕਰਦੇ ਸੀ 3 ਸਾਲ ਪਹਿਲਾਂ, ਹੁਣ ਉਹ 42% ਕਰਦੇ ਨੇ। ਟਰੰਪ ਨੇ ਜਦੋਂ ਇਹ ਸਾਰੇ ਨੂੰ ਘੋਖਿਆ ਚੰਗੀ ਤਰ੍ਹਾਂ, ਉਹਨਾਂ ਦੀ ਟੀਮ ਨੇ ਜਾਂ ਦੂਜੇ, ਉਹਨਾਂ ਨੇ ਦੇਖਿਆ ਵੀ ਇਹ ਵਨ ਸਾਈਡਡ ਜਿਹੜਾ ਟੈਰਿਫ ਔਰ ਇੰਡੀਆ ਸਭ ਤੋਂ ਜ਼ਿਆਦਾ ਲਾਉਂਦਾ
ਮਹਾਰਾਜਾ ਆਫ ਟੈਰਿਫ ਵੀ ਉਹਨਾਂ ਨੂੰ ਰਿਪੀਟਡਲੀ ਟਰੰਪ ਨੇ ਵੀ ਕਿਹਾ ਔਰ ਪੀਟਰ ਨਵਾਰੋ ਨੇ ਵੀ ਕਿਹਾ, ਉਹਨਾਂ ਦੇ ਐਡਵਾਈਜ਼ਰ ਨੇ। ਸੋ ਇਸ ਸਭ ਦੇ ਚੱਲਦੇ ਆ ਟਰੰਪ ਨੇ ਡਿਸਾਈਡ ਕਰ ਲਿਆ ਕਿ ਵੀ ਨਹੀਂ, ਇਹ ਲੈਵਲਡ ਪਲੇਗਰਾਊਂਡ ਹੋਏਗੀ। ਇਹ ਨਹੀਂ ਹੈ ਕਿ ਵੀ ਉਹ ਮਨਮਰਜ਼ੀ ਦੇ ਨਾਲ ਜੋ ਮਰਜ਼ੀ ਕਰੀ ਜਾਣ, ਅਸੀਂ ਉਹਨੂੰ ਐਕਸੈਪਟ ਕਰਾਂਗੇ। ਸੋ ਉਹਨਾਂ ਨੇ ਮਕਸਦ ਤਾਂ ਅਮਰੀਕਾ ਦਾ ਕੋਈ ਇੰਡੀਆ ਨੂੰ ਕੋਈ ਡੋਬਣ ਦਾ ਤਾਂ ਨਹੀਂ ਹੈ ਕਿ ਵੀ ਉਹਨਾਂ ਨੇ ਉਸ ਨੂੰ, ਉਹ ਇੱਕ ਮੁਲਕ ਹੈ, ਮੁਲਕ ਦੇ ਤੌਰ ਤੇ ਅਮਰੀਕਾ ਨੇ ਆਪਣੇ ਇੰਟਰਸਟ ਦੇਖਣੇ ਨੇ। ਪਰ ਇਸ ਸਾਰੇ ਦਾ ਨਤੀਜਾ ਇਹ ਹੈ ਕਿ ਅਮਰੀਕਾ ਦੇ ਇਸ ਸਾਰੇ ਦੇ ਥੱਲੇ ਉਹ ਭਾਰਤ ਜਿਹੜਾ ਡੇਵਿਡ ਦੂਜੇ ਜਿਹੜੇ ਮੋਟਰਸਾਈਕਲ ਨੇ ਉਹਨਾਂ ਤੋਂ ਟੈਰਿਫ ਹਟਾਉਣ ਨੂੰ ਤਿਆਰ ਨਹੀਂ ਸੀ। ਪਹਿਲਾਂ ਉਹਨਾਂ ਨੇ ਆਪਣੇ ਬਜਟ 'ਚ ਵੀ ਲੋ ਕੀਤਾ ਬਹੁਤ ਕੁਝ, ਲੇਕਿਨ ਹੁਣ ਉਹ ਅਮਰੀਕਾ ਦੀਆਂ ਸ਼ਰਤਾਂ ਦੇ ਉੱਤੇ ਇਹਨਾਂ ਦੇ ਨਾਲ ਜਿਹੜੀ ਹੈ ਟ੍ਰੇਡ ਡੀਲ ਸਾਈਨ ਕਰਨ ਨੂੰ ਤਿਆਰ ਹੈ। ਔਰ ਸਾਡੇ ਕੋਲ ਇਹ ਅੰਦਰੂਨੀ ਵੀ ਜਾਣਕਾਰੀ ਹੈ ਕਿ ਕਿਸੇ ਵੇਲੇ ਵੀ ਇਹ ਟ੍ਰੇਡ ਡੀਲ ਸਾਈਨ ਹੋ ਸਕਦੀ ਹੈ, ਕਿਉਂਕਿ ਜਿਹੜਾ ਅੜਿੰਗ ਫੜਿੰਗ ਕਰਦਾ ਸੀ ਭਾਰਤ, ਉਹ ਇਹਨਾਂ ਨੇ ਇਸ ਸਾਰੇ ਪੀਰੀਅਡ ਦੇ ਵਿੱਚ। ਔਰ ਉਹਦੇ 2-3 ਚੀਜ਼ਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ। ਸਭ ਤੋਂ ਪਹਿਲਾਂ ਤਾਂ ਭਾਰਤ ਦੇ ਜਿਹੜਾ ਜਿਹਨੇ ਮੇਨ ਨੈਗੋਸ਼ੀਏਸ਼ਨ 6 ਮਹੀਨੇ ਤੋਂ ਲੀਡ ਕੀਤੀ, ਉਹਨਾਂ ਦਾ ਟ੍ਰੇਡ ਮਿਨਿਸਟਰ ਪਿਊਸ਼ ਗੋਇਲ, ਉਹ ਇਹ ਕਹਿ ਰਿਹਾ ਇੰਡੀਆ ਇਨ ਐਕਟਿਵ ਡਾਇਲੋਗ ਵਿਦ US ਫਾਰ ਫ੍ਰੀ ਟ੍ਰੇਡ ਪੈਕਟ। ਔਰ ਉਹਨਾਂ ਨੇ ਕਿਹਾ ਕਿ ਜੀ ਨੈਗੋਸ਼ੀਏਸ਼ਨਸ ਆਰ ਗੋਇੰਗ ਔਨ ਵਿਦ ਦ ਯੂਰਪੀਅਨ ਯੂਨੀਅਨ ਐਂਡ ਨਿਊਜ਼ੀਲੈਂਡ ਫਾਰ ਕਨਕਲੂਡਿੰਗ ਏ ਟ੍ਰੇਡ ਐਗਰੀਮੈਂਟ। ਕਿ ਅਮਰੀਕਾ ਦੇ ਨਾਲ ਵੀ ਸਾਡੀ ਗੱਲਬਾਤ ਫਾਈਨਲ ਫੇਜ਼ ਤੇ ਪਹੁੰਚੀ ਹੈ, ਅਸੀਂ ਗੱਲਬਾਤ ਕਰ ਰਹੇ ਹਾਂ। ਔਰ ਇਸੇ ਤਰ੍ਹਾਂ ਯੂਰਪੀਅਨ ਯੂਨੀਅਨ ਤੇ ਨਿਊਜ਼ੀਲੈਂਡ ਦੇ ਨਾਲ ਵੀ ਜਿਹੜੀ ਹੈ ਉਹ ਸਾਡੀ ਗੱਲਬਾਤ ਜਿਹੜੀ ਹੈ ਉਹ ਚੱਲ ਰਹੀ ਹੈ ਤਾਂ ਕਿ ਟ੍ਰੇਡ ਪੈਕਟ ਸਾਈਨ ਕੀਤਾ ਜਾਏ। ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਹੁਣ ਆਲਮੋਸਟ ਇਹ ਹੈ ਕਿ ਵੀ ਇੰਡੀਆ ਨੇ ਗਿਵਨ ਕੀਤਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਪਿਛਲੇ ਦਿਨਾਂ 'ਚ ਇਹ ਟਵੀਟ ਕੀਤਾ। ਉਹਨਾਂ ਨੇ ਇਹ ਕਿਹਾ ਕਿ ਵੀ ਟਰੂਥ ਸੋਸ਼ਲ ਦੇ ਉੱਤੇ ਹੀ ਉਹ ਕਰਦੇ ਨੇ ਕਿ ਵੀ ਉਹਨਾਂ ਨੇ ਇਹ ਕਿਹਾ ਕਿ ਆਈ ਐਮ ਪਲੀਜ਼ ਟੂ ਅਨਾਊਂਸ that India and US are continuing negotiations to address trade barriers between our two nations। ਕਿ ਵੀ ਮੈਂ ਇਹ ਖੁਸ਼ੀ ਦੇ ਨਾਲ ਦੱਸ ਰਿਹਾ ਕਿ ਭਾਰਤ ਔਰ ਅਮਰੀਕਾ ਜਿਹੜੇ ਵਪਾਰਕ ਸਮਝੌਤੇ ਦੇ ਵਿੱਚ ਰੁਕਾਵਟਾਂ ਨੇ ਉਹਨਾਂ ਨੂੰ ਓਵਰਕਮ ਕਰਨ ਦੇ ਲਈ ਉਹਨਾਂ ਦੀ ਗੱਲਬਾਤ ਜਾਰੀ ਹੈ। I look forward to speaking with my very good friend Prime Minister Modi in the upcoming weeks। ਕਿ ਆਉਣ ਵਾਲੇ ਹਫ਼ਤਿਆਂ 'ਚ ਮੈਂ ਆਪਣੇ ਬਹੁਤ ਚੰਗੇ ਦੋਸਤ ਮੋਦੀ ਨਾਲ ਗੱਲਬਾਤ ਕਰਨ ਦੀ ਜਿਹੜੀ ਹੈ ਉਸ ਦੀ ਇੰਤਜ਼ਾਰ ਕਰ ਰਹੇ। ਔਰ ਹੀ ਐਡਡ ਪ੍ਰੋਮਿਸਿੰਗ ਏ ਸਕਸੈਸਫੁਲ ਕਨਕਲੂਜਨ ਫਾਰ ਬੋਥ ਕੰਟਰੀਜ਼ ਕਿ ਵਿਨ ਵਿਨ ਸਿਚੁਏਸ਼ਨ ਹੋਏਗੀ ਦੋਨਾਂ ਮੁਲਕਾਂ ਦੇ ਲਈ। ਔਰ ਇਹ ਕਹਿਣ ਦੀ ਦੇਰ ਸੀ ਮੋਦੀ ਜਿਹਦੇ ਮੂੰਹ 'ਚ ਪਿਛਲੇ ਕਈ ਮਹੀਨਿਆਂ ਤੋਂ ਇੱਕ ਲਫ਼ਜ਼ ਨਹੀਂ ਨਿਕਲਿਆ, ਨਾ ਟਰੰਪ ਨਾ ਚਾਈਨਾ, ਉਹ ਇੱਕਦਮ ਉਛਲਿਆ ਵਿਦਨ 4 ਆਵਰਸ। ਉਸਨੇ ਕਾਊਂਟਰ ਟਵੀਟ ਆਵਰਸ ਲੇਟਰ ਮਿਸਟਰ ਮੋਦੀ quoted the US president's post on X saying that he was confident that trade negotiations will pave the way for unlocking the limitless potential of India-US partnership। ਉਹਨੇ ਕਿਹਾ ਜੀ ਮੈਂ ਬਿਲਕੁਲ, ਇਹ ਤੁਸੀਂ ਠੀਕ ਕਿਹਾ ਟਰੰਪ ਸਾਹਿਬ, ਮੈਂ ਕੌਨਫੀਡੈਂਟ ਹੈ ਕਿ ਵੀ ਇਹ ਹੁਣ ਰਸਤਾ ਖੁੱਲ੍ਹੇਗਾ ਜਿਹੜਾ ਇੰਡੀਆ US ਪਾਰਟਨਰਸ਼ਿਪ 'ਚ ਲਿਮਿਟਲੈਸ, ਜਿਹਦੀ ਕੋਈ ਸੀਮਾ ਹੀ ਨਹੀਂ। ਫਿਰ ਇੱਥੇ ਨਹੀਂ ਰੁਕਿਆ ਹੋਣਗੇ। ਆਵਰ ਟੀਮਸ ਆਰ ਵਰਕਿੰਗ to conclude these discussions at the earliest। ਕਿ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਦਿਨ ਰਾਤ ਗੱਲਬਾਤ ਕਰ ਰਹੀਆਂ ਨੇ। ਔਰ ਦੂਸਰਾ, ਔਰ ਨਾਲ ਦੀ ਨਾਲ ਮੋਦੀ ਨੇ ਇਹ ਵੀ ਕਿਹਾ ਵੀ ਅਸੀਂ ਤੇ ਭਾਰਤ ਔਰ ਅਮਰੀਕਾ ਦਾ ਜਿਹੜੇ ਨੇ ਉਹ ਨੈਚੁਰਲ ਅਲਾਈ ਨੇ। ਇਸ ਦੇ ਉੱਤੇ ਕਾਂਗਰਸ ਨੇ ਚੁਟਕੀ ਵੀ ਲਈ ਹੈ। ਉਹਨਾਂ ਨੇ ਕਿਹਾ ਵੀ ਇਹ ਕਿਹੜੇ ਪਾਸਿਓਂ ਕਾਂਗਰਸ ਕੁਐਸਚਨਸ PM ਮੋਦੀਜ਼ ਨੈਚੁਰਲ ਪਾਰਟਨਰਸ ਰਿਮਾਰਕ ਔਨ ਇੰਡੀਆ US ਟਾਈ। ਵੀ ਆ ਜੋ ਤੁਹਾਡੇ ਨਾਲ ਹਸ਼ਰ ਕੀਤਾ, ਜਿਹੜੇ ਠੁੱਡ ਮਾਰੇ ਨੇ, ਮੂੰਹ ਤੇ ਤੁਹਾਡੇ ਕਾਲਖ ਪੋਚੀ ਹੈ, ਛੱਤਰ ਭਿਉਂ ਕੇ ਮਾਰੇ ਨੇ, ਇਹ ਨੈਚੁਰਲ ਪਾਰਟਨਰ ਵਾਲੀ ਗੱਲ ਹੈ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜੀ ਓਵਰਆਲ ਸਾਡੇ ਵੀਰ ਆਬਜ਼ਰਵੇਸ਼ਨ ਸੈਂਟਰ ਤੋਂ ਉਹਨਾਂ ਨੇ ਸਾਨੂੰ ਇਹ ਲਿਖਿਆ ਵੀ, ਉਹਨਾਂ ਨੇ ਫਤਿਹ ਬੁਲਾ ਕੇ ਕਿਹਾ ਕਿ ਵੀ ਇਹ ਜਿਹੜਾ ਹੁਣ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ ਇਸ ਦੇ ਉੱਤੇ, ਉਹਨਾਂ ਨੇ ਨਰਿੰਦਰ ਮੋਦੀ ਦੇ ਟਵੀਟ ਨੂੰ ਫੁੱਲੀ ਕੋਟ ਕੀਤਾ ਕਿ ਇੰਡੀਆ ਐਂਡ US ਆਰ ਕਲੋਜ਼ ਫਰੈਂਡਸ ਐਂਡ ਨੈਚੁਰਲ ਪਾਰਟਨਰਸ। ਕਿ ਅਸੀਂ ਤਾਂ ਬੜੇ ਨੇੜੇ ਦੇ ਦੋਸਤ, ਤਾਂ ਗਊ ਦੇ ਜਾਏ ਦੋਸਤ, ਪਾਰਟਨਰ। I am confident that our trade negotiations will pave the way for unlocking the limitless potential of the India-US partnerships. Our teams are working to conclude these discussions at the earliest. I am also looking forward to speaking with President Trump. We will work together to secure a brighter, more prosperous future for both our people।
ਕਿ ਮੇਕ ਅਮਰੀਕਾ ਗ੍ਰੇਟ ਅਗੇਨ ਸੀ, ਮੇਕ ਇੰਡੀਆ ਗ੍ਰੇਟ ਅਗੇਨ ਜਦੋਂ ਇਹਨੇ ਪਹਿਲੀ ਸਪੀਚ ਕੀਤੀ। ਮੁੜ ਕੇ ਐਸਾ ਇੰਡੀਆ ਗ੍ਰੇਟ ਅਗੇਨ ਕਿਹਾ ਕਿ ਵੀ ਟਰੰਪ ਨੇ ਕਿਹਾ ਵੀ ਇੰਡੀਆ ਜਾ ਕੇ ਡਾਰਕੈਸਟ ਡੀਪੈਸਟ ਚਾਈਨਾ ਦੀ ਕੱਛ 'ਚ ਵੜ ਗਿਆ। ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਤੁਹਾਨੂੰ ਬਾਏ ਬਾਏ ਜੀਓ ਹੁਣ ਰੂਸ ਔਰ ਚੀਨ ਦੇ ਨਾਲ, ਤੇ ਹੁਣ ਇਹ ਨੈਚੁਰਲ ਪਾਰਟਨਰ ਤੇ ਦੂਜੇ ਤੀਜੇ ਬਣ ਗਏ ਨੇ। ਔਰ ਇਹ ਸਾਡੇ ਵੀਰ ਨੇ ਕਿਹਾ ਕਿ ਬਈ ਇਨ ਏ ਵਿਕਟਰੀ ਫॉर ਸਿੱਖ ਨੈਰੇਟਿਵ ਮੋਦੀ ਐਂਡ ਇੰਡੀਅਨ ਫੋਰਨ ਪਾਲਿਸੀ ਐਕਸਪਰਟਸ have started copying Sikh lexicon to please US administration, but it might be too late for India as they have been caught pants down with BRICS and Russia ਕਿ ਵੀ ਹੁਣ ਉਹ ਨੈਰੇਟਿਵ ਉਹੀ ਜਿਹੜਾ ਸਿੱਖ ਸਟਾਈਲ ਹੈ ਉਹਨੂੰ ਇਸਤੇਮਾਲ ਕਰਨਾ ਚਾਹੁੰਦੇ ਨੇ, ਪਰ ਇਹ ਕਾਫੀ ਲੇਟ ਹੋ ਚੁੱਕਾ ਵੀ ਆਲਰੇਡੀ। ਜਿਵੇਂ ਇਹਨਾਂ ਨੇ ਇੰਡੀਆ ਨੇ ਆਊਟਰੀਚ ਕੀਤੀ ਬ੍ਰਿਕਸ ਦੇ ਨਾਲ, ਰਸ਼ੀਆ ਦੇ ਨਾਲ, ਉਹਦੀ ਲਿਮੋ 'ਚ ਜਾ ਕੇ ਘੰਟਾ ਬਹਿ ਕੇ ਹੀ ਕਰਦਾ ਰਿਹਾ। ਪੁਤਿਨ ਰਸ਼ੀਅਨ ਦੇ ਵਿੱਚ ਹੱਸਦਾ ਰਿਹਾ, ਇਹ ਗੁਜਰਾਤੀ ਦੇ ਵਿੱਚ ਹੱਸਦਾ ਰਿਹਾ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜਾ ਅਸੀਂ ਸਮਝਦੇ ਹਾਂ ਕਿ ਵੀ ਇਹ ਜਿਹੜਾ ਪੈਕਟ ਹੈ ਇਹ ਤਾਂ ਹੋਏਗਾ, ਪਰ ਅਮਰੀਕਾ ਦੀਆਂ ਟਰਮਸ ਦੇ ਉੱਤੇ ਹੋਏਗਾ। ਔਰ ਜਿਹੜੀਆਂ ਪਾਲਿਸੀਜ਼ ਹੁੰਦੀਆਂ ਨੇ ਅਸੀਂ ਡਿਸਕਸ ਕਰਾਂਗੇ ਕਿ ਡਿਪਲੋਮੇਸੀ ਦੇ ਵਿੱਚ ਔਰ ਪ੍ਰੈਕਟੀਕਲ ਵਿਹਾਰ ਦੇ ਵਿੱਚ ਕੀ ਫਰਕ ਹੁੰਦਾ ਹੈ। ਇੱਕ ਲਫ਼ਜ਼ ਹੁੰਦੇ ਨੇ, ਲਫ਼ਜ਼ਾਂ ਦਾ ਸ਼ਬਦ ਜਾਲ ਹੁੰਦਾ ਹੈ, ਫਲਾਵਰੀ ਵਰਡਸ ਹੁੰਦੇ ਨੇ। ਇੱਕ ਕਿਰਦਾਰ ਹੁੰਦਾ ਹੈ ਕਿ ਵੀ ਔਨ ਦਾ ਟੇਬਲ ਕੀ ਲੈ ਕੇ ਆਇਆ, ਔਰ ਫਿਰ ਜਦੋਂ ਐਂਡ ਹੁੰਦੀ ਆ ਕੋਈ ਡੀਲ ਤੇ ਉਹ ਕਹਿੰਦੇ ਆ ਕਿ ਵੀ ਵਟਸ ਇਨ ਯੋਰ ਪਲੇਟ, ਵੀ ਇਹ ਦੱਸੋ ਗੱਲਾਂ ਬਹੁਤ ਸੋਹਣੀਆਂ ਹੋਈਆਂ, ਤੁਸੀਂ ਬਹੁਤ ਸੋਹਣੇ ਹੋ, ਤੁਸੀਂ ਬਹੁਤ ਚੰਗੇ ਹੋ, ਤੁਹਾਡਾ ਮੁਲਕ ਬਹੁਤ ਪਿਆਰਾ ਹੈ, ਤੁਹਾਡਾ ਕਲਚਰ ਸਾਡੇ ਨਾਲ ਮਿਲਦਾ, ਪਰ ਇਨ ਦਾ ਐਂਡ ਤੁਹਾਨੂੰ ਕੀ ਦਿੱਤਾ ਉਹਨਾਂ ਨੇ। ਔਰ ਇਸ ਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਪਰ ਇਸ ਵੇਲੇ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਇੰਡੀਆ ਨੇ ਜਿਹੜਾ ਬੇਸ਼ੱਕ ਪੋਸਚਰਿੰਗ ਕੀਤੀ ਬ੍ਰਿਕਸ ਦੇ ਵਿੱਚ ਜਾ ਕੇ ਵੀ, ਪੁਤਿਨ ਦੇ ਨਾਲ ਵੀ ਧਮਕੀ ਵੀ ਦਿੱਤੀ। ਉਹ ਮੈਨੂੰ ਵੀਰ ਇੱਕ ਅੱਜ ਡਿਸਕਸ਼ਨ 'ਚ ਕਹਿਣ ਲੱਗੇ ਕਿ ਵੀ ਜੇ ਇਵੇਂ ਹੀ ਕਰਨਾ ਸੀ ਤੇ ਇਹ ਬ੍ਰਿਕਸ ਵਗੈਰਾ 'ਚ ਜਾ ਕੇ ਕੀ ਕਰ ਰਿਹਾ ਸੀ ਮੋਦੀ। ਮੈਂ ਕਿਹਾ ਇਹ ਕਹਿ ਰਿਹਾ ਸੀ ਉਹਨੂੰ ਮੈਂ ਮਾਇਕੇ ਚਲੀ ਜਾਊਂਗੀ ਤੁਮ ਦੇਖਤੇ ਰਹੀ ਹੋ। ਇਹ ਪੋਸਟਰਿੰਗ ਸੀ ਆਪਟਿਕਸ ਦੇ ਲਈ ਕਿ ਦੇਖੋ ਨਹੀਂ ਤਾਂ ਮੈਂ ਚੱਲੀ ਹੈ ਪੇਕੇ। ਔਰ ਮੈਂ ਕਿਹਾ ਵੀ ਇਸ ਤੋਂ ਬਿਨਾਂ ਕੁਛ ਨਹੀਂ ਸੀ। ਇਵੈਂਚੁਅਲੀ ਇੰਡੀਆ ਪੂਰੀ ਤਰ੍ਹਾਂ ਝੰਬਿਆ ਹੋਇਆ ਆਰਥਿਕ ਤੌਰ ਦੇ ਉੱਤੇ, ਉਹ ਖਲੋ ਹੀ ਨਹੀਂ ਸਕਦੇ। ਅਮਰੀਕਾ ਤੋਂ ਰੂਸ ਦੀ ਕਿਹੜੀ ਮਾਰਕੀਟ ਹੈ, ਰੂਸ ਕੀ ਵੇਚਣਾ ਜਾ ਕੇ। 140 ਮਿਲੀਅਨ ਉਹਨਾਂ ਦੀ ਆਬਾਦੀ ਹੈ, ਉਹ ਫੌਜੀ ਪੈਦਾ ਕਰਦੇ ਨੇ ਲੜਨ ਮਰਨ ਨੂੰ। ਸੈਕੰਡ ਵਰਲਡ ਵਾਰ 'ਚ ਵੀ ਲੱਖਾਂ ਫੌਜੀ ਉਹਨਾਂ ਨੇ ਮਰਵਾਏ। ਤੇ ਚੀਨ ਦਾ ਤੇ $100 ਬਿਲੀਅਨ ਦੀ ਸਰਪਲਸ ਹੈ। ਚੀਨ 'ਚ ਜਾ ਕੇ ਕੀ ਮੋਮੋ ਚੋਚੋ ਵੇਚਣਗੇ? ਉਹਨਾਂ ਦੀ ਕਿਹੜੀ ਮਾਰਕੀਟ ਹੈ ਚਾਈਨਾ ਦੇ ਵਿੱਚ। ਸੋ ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ, ਜਾਂ ਹੁਣ ਜਿਹੜਾ ਅਮਰੀਕਾ ਨੇ ਯੂਰਪੀਅਨ ਯੂਨੀਅਨ ਨੂੰ ਵੀ ਨਾਲ ਲਿਆ, ਉਹ ਅਸੀਂ ਜ਼ਿਕਰ ਕਰਾਂਗੇ ਕਿ ਭਾਈ ਜਿਹੜੀ ਪ੍ਰੈਕਟੀਕਲ ਕੀ ਹੋਏਗਾ ਇਸ ਸਾਰੇ 'ਚੋਂ ਇੰਡੀਆ ਦੇ ਲਈ। ਹੁਣ ਇਹ ਨਹੀਂ ਹੈ ਉਹ ਕਿ ਵੀ ਅਸੀਂ ਇੱਧਰ ਵੀ ਹਾਂ ਤੇ ਉੱਧਰ ਵੀ ਹਾਂ, ਆਂਡਾ ਕਿਤੇ ਤੇ ਕੁੜਕੁੜ ਕਿਤੇ। ਹੁਣ ਜਿੱਥੇ ਕੁੜਕੁੜ ਕਰਨੀ ਆ ਆਂਡਾ ਉੱਥੇ ਹੀ ਦੇਣਾ ਪੈਣਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਵੀਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।